ਅਗਲੀ ਖਬਰ ਵਿੱਚ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਹੁਣ ਲਗਭਗ ਆਪਾਂ ਕਹਿ ਸਕਦੇ ਹਾਂ ਵੀ 2 ਮਹੀਨਿਆਂ ਬਾਅਦ ਵੱਡਾ ਟੈਸਟ ਹੋਣ ਜਾ ਰਿਹਾ ਆ ਵਿਸਕੌਨਸਨ ਦੇ ਵਿੱਚ ਸੁਪਰੀਮ ਕੋਰਟ ਜਸਟਿਸ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਅੱਜ। ਤੇ ਮਿਲੀਅਨਸ ਆਫ ਡਾਲਰ ਟਰੰਪ ਹੋਣਾ ਦੇ ਦੋਸਤ ਜਿਹੜੇ ਆ ਇਲੋਨ ਮਸਕ ਉਹਨਾਂ ਵੱਲੋਂ ਸਪੈਂਡ ਕੀਤਾ ਗਿਆ। ਕਹਿੰਦੇ ਇੱਕ ਤਾਂ ਇਹ ਫਿਗਰ ਆ ਰਿਹਾ ਵੀ 90 ਤੋਂ 95 ਮਿਲੀਅਨ ਡਾਲਰ ਤੱਕ ਇਸ ਇਲੈਕਸ਼ਨ ਦੇ ਉੱਤੇ ਲਾਇਆ ਜਾ ਰਿਹਾ, ਕਿਉਂਕਿ ਜਿਹੜਾ ਇੱਕ ਬੰਦੇ ਦੇ ਜਿੱਤਣ ਦੇ ਨਾਲ ਜਿਹੜੀ ਸੁਪਰੀਮ ਕੋਰਟ ਦੀ ਮੈਜੋਰਿਟੀ ਆ ਉਹ ਜਾਂ ਤਾਂ ਕੰਜ਼ਰਵੇਟਿਵ ਕੋਲ ਜਾ ਸਕਦੀ ਆ ਤੇ ਜਾਂ ਫਿਰ ਉਹ ਲਿਬਰਲ ਜਸਟਿਸ ਦੇ ਕੋਲ ਜਾ ਸਕਦੀ ਹੈਗੀ ਆ। ਸੋ ਡੈਮੋਕ੍ਰੇਟਸ ਨੇ ਵੀ ਬਹੁਤ ਜ਼ਿਆਦਾ ਜ਼ੋਰ ਲਾਇਆ ਹੈਗਾ ਤੇ ਰਿਪਬਲਿਕਨ ਨੇ ਮਨੀ ਵਾਈਜ਼ ਬਹੁਤ ਜ਼ਿਆਦਾ ਜਿਹੜਾ ਜ਼ੋਰ ਇਹਦੇ ਉੱਤੇ ਲਾਇਆ ਆ। ਸੋ ਅੱਜ ਵਿਸਕੌਨਸਨ ਸਟੇਟ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਸੁਪਰੀਮ ਕੋਰਟ, ਉੱਥੇ ਦਾ ਜਿਹੜਾ ਸੁਪਰੀਮ ਕੋਰਟ ਆ ਜਸਟਿਸ ਉਹਦੇ ਲਈ। ਤੇ ਐਲੋਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ, CEO ਟੈਸਲਾ ਤੇ ਸਪੇਸ ਐਕਸ ਦਾ ਹੈਗਾ। ਉਸਨੇ ਜੋ ਡੋਜ ਨੂੰ ਲੈ ਕੇ ਜੋ ਕੁਝ ਇੰਨੀ ਜ਼ਿਆਦਾ ਕੰਟਰੋਵਰਸੀ ਵੀ ਚੱਲ ਰਹੀ ਆ, ਬਹੁਤ ਜਗ੍ਹਾ ਦੇ ਉੱਤੇ ਸਹੀ ਸ਼ਾਂਤੀ ਵੀ ਹੋ ਰਹੀ ਆ, ਗਵਰਨਮੈਂਟ ਦੇ ਜਿਹੜੇ ਫਜ਼ੂਲ ਖਰਚੇ ਆ ਉਹ ਵੀ ਬਚ ਰਹੇ ਹੈਗੇ ਆ। ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਜ਼ੋਰ ਆ ਵਿਸਕੌਨਸਨ ਸਟੇਟ ਦੇ ਵਿੱਚ ਲਾਇਆ ਤੇ ਖੁਦ ਉਹ ਕੈਂਪੇਨ ਵੀ ਉੱਥੇ ਕਰ ਰਹੇ ਹੈਗੇ ਆ। ਸੋ ਅੱਜ ਰਾਤ ਨੂੰ ਜਿਹੜੇ ਰਿਜ਼ਲਟ ਆਣਗੇ ਵੀ ਕਿਹੜਾ ਜੱਜ ਜਿਹੜਾ ਆ ਜਾਂ ਕੰਜ਼ਰਵੇਟਿਵ ਜਿੱਤਦਾ ਆ ਤੇ ਜਾਂ ਫਿਰ ਜੋ ਜਿਹੜਾ ਡੈਮੋਕ੍ਰੈਟਿਕ ਪਾਰਟੀ ਦਾ ਸਪੋਰਟਰ ਆ ਉਹ ਜਿੱਤਦਾ ਹੈਗਾ ਜੀ। ਅਗਲੀ ਖਬਰ ਵਿੱਚ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਹੁਣ ਲਗਭਗ ਆਪਾਂ ਕਹਿ ਸਕਦੇ ਹਾਂ ਵੀ 2 ਮਹੀਨਿਆਂ ਬਾਅਦ ਵੱਡਾ ਟੈਸਟ ਹੋਣ ਜਾ ਰਿਹਾ ਆ ਵਿਸਕੌਨਸਨ ਦੇ ਵਿੱਚ ਸੁਪਰੀਮ ਕੋਰਟ ਜਸਟਿਸ ਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਅੱਜ। ਤੇ ਮਿਲੀਅਨਸ ਆਫ ਡਾਲਰ ਟਰੰਪ ਹੋਣਾ ਦੇ ਦੋਸਤ ਜਿਹੜੇ ਆ ਇਲੋਨ ਮਸਕ ਉਹਨਾਂ ਵੱਲੋਂ ਸਪੈਂਡ ਕੀਤਾ ਗਿਆ। ਕਹਿੰਦੇ ਇੱਕ ਤਾਂ ਇਹ ਫਿਗਰ ਆ ਰਿਹਾ ਵੀ 90 ਤੋਂ 95 ਮਿਲੀਅਨ ਡਾਲਰ ਤੱਕ ਇਸ ਇਲੈਕਸ਼ਨ ਦੇ ਉੱਤੇ ਲਾਇਆ ਜਾ ਰਿਹਾ, ਕਿਉਂਕਿ ਜਿਹੜਾ ਇੱਕ ਬੰਦੇ ਦੇ ਜਿੱਤਣ ਦੇ ਨਾਲ ਜਿਹੜੀ ਸੁਪਰੀਮ ਕੋਰਟ ਦੀ ਮੈਜੋਰਿਟੀ ਆ ਉਹ ਜਾਂ ਤਾਂ ਕੰਜ਼ਰਵੇਟਿਵ ਕੋਲ ਜਾ ਸਕਦੀ ਆ ਤੇ ਜਾਂ ਫਿਰ ਉਹ ਲਿਬਰਲ ਜਸਟਿਸ ਦੇ ਕੋਲ ਜਾ ਸਕਦੀ ਹੈਗੀ ਆ। ਸੋ ਡੈਮੋਕ੍ਰੇਟਸ ਨੇ ਵੀ ਬਹੁਤ ਜ਼ਿਆਦਾ ਜ਼ੋਰ ਲਾਇਆ ਹੈਗਾ ਤੇ ਰਿਪਬਲਿਕਨ ਨੇ ਮਨੀ ਵਾਈਜ਼ ਬਹੁਤ ਜ਼ਿਆਦਾ ਜਿਹੜਾ ਜ਼ੋਰ ਇਹਦੇ ਉੱਤੇ ਲਾਇਆ ਆ। ਸੋ ਅੱਜ ਵਿਸਕੌਨਸਨ ਸਟੇਟ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਸੁਪਰੀਮ ਕੋਰਟ, ਉੱਥੇ ਦਾ ਜਿਹੜਾ ਸੁਪਰੀਮ ਕੋਰਟ ਆ ਜਸਟਿਸ ਉਹਦੇ ਲਈ। ਤੇ ਐਲੋਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ, CEO ਟੈਸਲਾ ਤੇ ਸਪੇਸ ਐਕਸ ਦਾ ਹੈਗਾ। ਉਸਨੇ ਜੋ ਡੋਜ ਨੂੰ ਲੈ ਕੇ ਜੋ ਕੁਝ ਇੰਨੀ ਜ਼ਿਆਦਾ ਕੰਟਰੋਵਰਸੀ ਵੀ ਚੱਲ ਰਹੀ ਆ, ਬਹੁਤ ਜਗ੍ਹਾ ਦੇ ਉੱਤੇ ਸਹੀ ਸ਼ਾਂਤੀ ਵੀ ਹੋ ਰਹੀ ਆ, ਗਵਰਨਮੈਂਟ ਦੇ ਜਿਹੜੇ ਫਜ਼ੂਲ ਖਰਚੇ ਆ ਉਹ ਵੀ ਬਚ ਰਹੇ ਹੈਗੇ ਆ। ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਜ਼ੋਰ ਆ ਵਿਸਕੌਨਸਨ ਸਟੇਟ ਦੇ ਵਿੱਚ ਲਾਇਆ ਤੇ ਖੁਦ ਉਹ ਕੈਂਪੇਨ ਵੀ ਉੱਥੇ ਕਰ ਰਹੇ ਹੈਗੇ ਆ। ਸੋ ਅੱਜ ਰਾਤ ਨੂੰ ਜਿਹੜੇ ਰਿਜ਼ਲਟ ਆਣਗੇ ਵੀ ਕਿਹੜਾ ਜੱਜ ਜਿਹੜਾ ਆ ਜਾਂ ਕੰਜ਼ਰਵੇਟਿਵ ਜਿੱਤਦਾ ਆ ਤੇ ਜਾਂ ਫਿਰ ਜੋ ਜਿਹੜਾ ਡੈਮੋਕ੍ਰੈਟਿਕ ਪਾਰਟੀ ਦਾ ਸਪੋਰਟਰ ਆ ਉਹ ਜਿੱਤਦਾ ਹੈਗਾ ਜੀ।